US committed to ensuring India hosts successful G20 summit, White House. G20 ਦਾ ਜਨਾਜ਼ਾ ਤਾਂ ਪਹਿਲਾਂ ਹੀ ਨਿਕਲ ਗਿਆ ਕਿਉਂਕਿ ਜਦੋਂ ਚਾਈਨਾ ਦੇ ਸ਼ੀ ਜਿਨਪਿੰਗ ਨੇ ਜਿਹੜੇ ਪਿਛਲੇ 11-12 ਸਾਲਾਂ 'ਚ ਕੋਈ ਮੀਟ ਮਿਸ ਨਹੀਂ ਕੀਤੀ, ਰਸ਼ੀਆ ਦਾ ਪੁਤਿਨ ਜਿਹਨੇ ਕੋਈ ਮੀਟ ਮਿਸ ਨਹੀਂ ਕੀਤੀ। ਹੁਣ ਜੇ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਇਹ ਦੋ ਵੱਡੇ ਮੁਲਕ ਜਿਨ੍ਹਾਂ ਦੇ ਅੱਗੋਂ ਆਪਣੇ ਬਲੌਕ ਨੇ ਉਹ ਐਬਸੈਂਟ ਹੋ ਗਏ। Building consensus on the G20 summit in Delhi, India's presidency. The success of G20 summit hinges on a truce among fractious parties. ਮਨੀਪੁਰ 'ਚ ਕੀ ਹੋ ਰਿਹਾ ਹੈ, ਕਸ਼ਮੀਰ 'ਚ ਕੀ ਚੱਲ ਰਿਹਾ ਹੈ, ਪੰਜਾਬ ਦੇ ਹਵਾਲੇ ਨਾਲ ਵੀ ਤੁਸੀਂ ਦੇਖੋ ਕਿਵੇਂ 10 ਨੌਜਵਾਨਾਂ ਨੂੰ ਚੁੱਕ ਕੇ 2900 ਕਿਲੋਮੀਟਰ ਦੂਰ ਡਿਬਰੂਗੜ੍ਹ ਦੇ ਵਿੱਚ ਰੱਖਿਆ ਹੋਇਆ, ਕਾਲਾ ਪਾਣੀ ਕ੍ਰੀਏਟ ਕੀਤਾ ਹੈ। ਇਹੀ ਨਰਿੰਦਰ ਮੋਦੀ ਜਿਹਨੇ 2002 'ਚ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਗੁਜਰਾਤ 'ਚ ਕੀਤੀ, 12 ਸਾਲ ਤੋਂ ਜ਼ਿਆਦਾ ਵਕਤ ਉਹਨੂੰ ਵੀਜ਼ਾ ਨਹੀਂ ਸੀ, ਵੀਜ਼ਾ ਡਿਨਾਈ ਕੀਤਾ ਗਿਆ ਅਮਰੀਕਾ, ਕੈਨੇਡਾ, UK ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼ ਮਾਹ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਿਸ਼ਨ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਅੱਜ 7 ਸਤੰਬਰ 2023 23 ਭਾਦੋ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, RCN ਕੇਬਲ, ਵਰਲਡ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ App Store ਤੇ ਡਾਊਨਲੋਡ ਕਰਕੇ TV 84 ਦੀ ਲਾਈਵ ਸਟ੍ਰੀਮ ਹੈ, ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨਾਲ ਸਪਾਂਸਰ ਕੀਤਾ ਗਿਆ ਹੈ ਅਪਸਟੇਟ ਨਿਊਯਾਰਕ ਤੋਂ ਵੀਰ ਕਿਰਪਾਲ ਸਿੰਘ ਜਰ ਵੱਲੋਂ। ਸੋ ਇਹਨਾਂ ਨੇ ਕਿਹਾ ਹੈ ਕਿ ਹੁਣ ਮੋਦੀ ਹਕੂਮਤ ਭਾਰਤ ਨੂੰ ਸਿੱਧਾ ਹਿੰਦੂ ਰਾਸ਼ਟਰ ਐਲਾਨਣ ਵੱਲ ਵੱਧ ਰਹੀ ਹੈ ਔਰ G20 ਹੋਵੇ ਜਾਂ ਹੋਰ ਇੰਟਰਨੈਸ਼ਨਲ ਪਲੇਟਫਾਰਮ, ਭਾਰਤ ਨੂੰ ਇਸ ਮੁੱਦੇ ਤੇ ਕੋਈ ਸਵਾਲ ਨਹੀਂ ਕੀਤਾ ਜਾ ਰਿਹਾ। ਇਹਨਾਂ ਹਾਲਾਤਾਂ ਵਿੱਚ ਸਾਡਾ ਬਾਹਰ ਬੈਠਿਆਂ ਰੋਲਾ ਪਾਉਣਾ ਕਿੰਨਾ ਕੁ ਅਸਰ ਅੰਦਾਜ਼ ਹੈ, ਅਸੀਂ ਹੋਰ ਵਧੇਰੇ ਕੀ ਕਰ ਸਕਦੇ ਹਾਂ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਕਿਰਪਾਲ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 9 ਤੇ 10 ਸਤੰਬਰ ਨੂੰ ਦਿੱਲੀ ਵਿੱਚ ਹੋ ਰਿਹਾ ਜਿਹੜਾ G20 ਸਿਖਰ ਸੰਮੇਲਨ ਦਾ ਜਿਹੜਾ ਨਤੀਜਾ ਹੈ ਉਹ ਪਹਿਲਾਂ ਹੀ ਨਿਕਲ ਚੁੱਕਾ ਔਰ ਭਾਰਤ ਦੀ ਡਿੱਗੀ ਸਾਖ ਨੂੰ ਬਚਾਉਣ ਲਈ ਅਮਰੀਕਾ ਵੱਲੋਂ ਪੁਰਜ਼ੋਰ ਜਿਹੜੇ ਯਤਨ ਨੇ ਉਹ ਕੀਤੇ ਜਾ ਰਹੇ ਨੇ ਔਰ ਮੋਦੀ ਦਾ ਇਸ ਇਵੈਂਟ ਨੂੰ ਆਪਣੀ ਪ੍ਰਮੋਸ਼ਨ ਲਈ ਵਰਤਣ ਦਾ ਇਰਾਦਾ ਜਿਹੜਾ ਉਹ ਪੁੱਠਾ ਪੈ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਕਿਰਪਾਲ ਸਿੰਘ ਜਿਹੜੇ ਅਪਸਟੇਟ ਨਿਊਯਾਰਕ ਰਹਿੰਦੇ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਦਾ ਇਹ ਬਿਲਕੁਲ ਠੀਕ ਹੈ ਕਿ ਭਾਰਤ ਇਸ ਵੇਲੇ ਕਾਫੀ ਕਲੋਜ਼ ਹੈ ਔਰ ਜਿਹੜੀਆਂ 2 ਡਿਬੇਟਸ ਪਿਛਲੇ 2-3 ਹਫ਼ਤਿਆਂ ਦੇ ਵਿੱਚ ਭਾਰਤ ਦੇ ਵਿੱਚ ਖੜੀਆਂ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਵਨ ਨੇਸ਼ਨ ਵਨ ਇਲੈਕਸ਼ਨ ਔਰ ਦੂਸਰਾ ਕਿ ਵੀ ਇਸ ਨੂੰ ਇੰਡੀਆ ਨਾ ਕਹੋ ਭਾਰਤ ਕਹੋ। ਔਰ ਆਲਰੇਡੀ RSS ਦੇ ਚੀਫ ਮੋਹਨ ਭਾਗਵਤ ਨੇ ਜਿੱਥੇ ਇਹ ਪਬਲਿਕ ਕਾਲ ਵੀ ਦਿੱਤੀ ਉੱਥੇ ਨਾਲ ਹੀ ਉਹਨੇ ਕਿਹਾ ਕਿ ਵੀ ਬਹੁਤ ਜਲਦੀ ਅਖੰਡ ਭਾਰਤ ਬਣਨ ਜਾ ਰਿਹਾ। ਸੋ ਜ਼ਾਹਰ ਹੈ ਵੀ ਇਕੱਲਾ ਇਹੀ ਨਹੀਂ ਹੈ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨਣ ਦਾ ਉਹਨਾਂ ਦਾ ਇਰਾਦਾ ਬਿਲਕੁਲ
ਹੁਣ ਜਿਹੜਾ ਉਹ ਪੂਰਾ ਹੋਣ ਦੇ ਨੇੜੇ ਹੈ। ਲੇਕਿਨ ਉਹ ਇਹ ਵੀ ਵੇਟ ਕਰ ਰਹੇ ਨੇ ਕਿ ਕਿਵੇਂ ਪਾਕਿਸਤਾਨ ਦਾ ਕਲੈਪਸ ਕਰਕੇ ਔਰ ਪਾਕਿਸਤਾਨ ਨੂੰ ਅਖੰਡ ਭਾਰਤ ਬਣਾਉਣਾ। ਔਰ ਮੋਹਨ ਭਾਗਵਤ ਨੇ ਕਿਹਾ ਜੀ ਜਿਨ੍ਹਾਂ ਨੇ 47 ਚ ਵੰਡ ਕੀਤੀ ਸੀ ਉਹ ਹੁਣ ਆਪਣੀ ਗਲਤੀ ਦਾ ਅਹਿਸਾਸ ਕਰ ਰਹੇ ਨੇ। ਸੋ ਜ਼ਾਹਰ ਹੈ ਕਿ ਜਿਵੇਂ ਇੱਕ ਕੋਈ ਵੀ ਇੱਕ ਸਿੰਗਲ ਟਰੈਕ ਮਾਈਂਡ ਦੇ ਨਾਲ ਇਹਨਾਂ ਦੀ ਸਾਰੀ ਟ੍ਰੇਨਿੰਗ ਹੋਈ ਹੈ ਔਰ ਉਹ ਜੋ ਆਪਣੇ ਅੰਦਰ ਜਿਸ ਕਿਸਮ ਦੀਆਂ ਕਹਾਣੀਆਂ ਫੀਡ ਕਰਦੇ ਰਹੇ ਨੇ ਅਖੰਡ ਭਾਰਤ ਦੇ ਨਾਂ ਥੱਲੇ, ਉਹ ਸੱਚਮੁੱਚ ਉਹਦੇ ਤੇ ਯਕੀਨ ਕਰਦੇ ਨੇ। ਔਰ ਉਹਨਾਂ ਨੂੰ ਇਸ ਗੱਲ ਦਾ ਨਹੀਂ ਹੈ ਕਿ ਵੀ ਇਹ ਜਿਹੜਾ ਇਸ ਕਿਸਮ ਦੀ ਕੋਈ ਵੀ ਸੋਚ ਹੈ। ਭਾਰਤ ਦੇ ਅੰਦਰ 20 ਕਰੋੜ ਤੋਂ ਜ਼ਿਆਦਾ ਮੁਸਲਮਾਨ ਨੇ, 2 ਕਰੋੜ ਤੋਂ ਜ਼ਿਆਦਾ 2.5-3 ਕਰੋੜ ਆਲਮੋਸਟ ਸਿੱਖ ਨੇ, 100 ਮਿਲੀਅਨ ਤੋਂ ਜ਼ਿਆਦਾ ਜਿਹੜਾ 10 ਕਰੋੜ ਤੋਂ ਜ਼ਿਆਦਾ ਦਲਿਤ ਔਰ ਟਰਾਈਬਲਸ ਜਾਂ ਦੂਸਰੇ ਨੇ। ਸੋ ਇਹ ਜਿਸ ਕਿਸਮ ਦਾ ਹਿੰਦੂ ਰਾਸ਼ਟਰ ਦਾ ਮਤਲਬ ਤਾਂ ਮਨੂ ਸਮ੍ਰਿਤੀ ਤੇ ਆਧਾਰਿਤ ਹੀ ਹੈ। ਆਲਰੇਡੀ ਭਾਰਤ ਦੇ ਵਿੱਚ 80% ਦੇ ਕਰੀਬ ਹਿੰਦੂ ਨੇ। ਹਿੰਦੂਆਂ ਦੀ ਜਿਹੜੀ ਮੈਜੋਰਿਟੀ ਉਹ ਡਿਸਾਈਡ ਕਰਦੇ ਨੇ ਆਪਣੇ ਕੋਈ ਧਰਮ ਦੇ ਮਾਮਲੇ 'ਚ, ਤਾਂ ਕਿਸੇ ਦਾ ਇਹ ਇੱਥੇ ਨਹੀਂ ਹੈ ਕਿ ਵੀ ਉਹਨਾਂ ਦੇ ਨਾਲ ਕੋਈ ਧੱਕਾ ਹੋ ਰਿਹਾ। ਲੇਕਿਨ ਉਹਨਾਂ ਨੇ ਇਸ ਸਾਰੇ ਨੂੰ ਜਿਸ ਅੰਦਾਜ਼ ਦੇ ਵਿੱਚ ਇਹ ਸਾਰਾ ਪਾਰਟ ਲਿਆਂਦਾ ਹੈ, ਉਹਨਾਂ ਦੀ ਆਈਡੀਓਲੋਜੀ 100 ਸਾਲ ਪਹਿਲਾਂ ਜਦੋਂ RSS ਹੋਂਦ ਦੇ ਵਿੱਚ ਆਇਆ ਤਾਂ ਉਹਨਾਂ ਦਾ ਨਿਸ਼ਾਨਾ ਹੀ ਜੋ ਨਾਜ਼ੀਆਂ ਦਾ ਸੀ, 1 ਨੇਸ਼ਨ 1 ਰੇਸ 1 ਪੀਪਲ 1 ਲੀਡਰ, ਹਿੰਦੂ ਹਿੰਦੁਸਤਾਨ ਦੇ ਥੱਲੇ ਸੀ। ਸੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਜਿਹੜਾ ਉਹਨਾਂ ਦਾ ਭਾਈ ਕਿਰਪਾਲ ਸਿੰਘ ਹੋਰਾਂ ਦੀ ਪਹਿਲੀ ਗੱਲ ਹੈ। ਦੂਸਰਾ ਜਿਹੜਾ ਉਹਨਾਂ ਦਾ ਕਹਿਣਾ ਹੈ ਕਿ ਭਾਈ ਜੇ ਉਹਨਾਂ ਨੇ ਉਹਨੂੰ ਐਲਾਨ ਹੀ ਦੇਣਾ ਜਾਂ ਉਹਦੇ ਨੇੜੇ ਪਹੁੰਚ ਗਏ ਨੇ ਤਾਂ ਸਾਡਾ ਇੱਥੇ ਬੈਠ ਕੇ ਜਿਹੜਾ ਉਹ ਰੌਲਾ ਰੱਪਾ ਪਾਉਣ ਦਾ ਕੀ ਫਾਇਦਾ। ਨਹੀਂ, ਇਵੇਂ ਨਹੀਂ ਹੁੰਦਾ। ਰੌਲਾ ਰੱਪਾ ਜਿਹੜਾ ਜਾਂ ਤੁਸੀਂ ਜਦੋਂ ਆਵਾਜ਼ ਚੁੱਕਦੇ ਹੋ, ਇਹ ਚੈਲੰਜ ਬੜਾ ਇੰਪੋਰਟੈਂਟ ਹੁੰਦਾ। ਜਦੋਂ 4 ਚੁਫੇਰੇ ਹਨੇਰਾ ਪਸਰਿਆ ਹੁੰਦਾ ਉਦੋਂ ਜੇ ਇੱਕ ਝੁੱਗੀ ਦੇ ਵਿੱਚ ਕੋਈ ਇੱਕ ਦੀਵਾ ਵੀ ਜਗਾ ਦਿੰਦਾ, ਉਹ ਚਾਨਣ ਜਿਹੜਾ ਉਹ ਹਨੇਰੇ ਨੂੰ ਚੈਲੰਜ ਕਰ ਦਿੰਦਾ ਔਰ ਫਿਰ ਜਿਹੜੇ ਨੇ ਹੋਰ ਵੀ ਦੀਵੇ ਜਗਣ ਲੱਗ ਜਾਂਦੇ ਨੇ, ਹੋਰ ਵੀ ਚੈਲੰਜ ਹੁੰਦੇ ਨੇ। ਭਾਰਤ ਦੇ ਅੰਦਰ ਵੀ ਉਹ ਬਹਾਦਰ ਲੋਕ ਨੇ ਜਿਹੜੇ ਇਕੱਲੇ ਘੱਟ ਗਿਣਤੀਆਂ ਨਾਲ ਸੰਬੰਧਿਤ ਹੀ ਨਹੀਂ, ਜਿਹੜੇ ਮੁੱਖ ਹਿੰਦੂ ਸਮਾਜ ਦੇ ਵਿੱਚ ਵੀ ਜਿਹੜੇ ਉਹ ਕਾਨੂੰਨੀ ਦਾ ਵਕੀਲ ਹੋਣ, ਪੱਤਰਕਾਰ ਹੋਣ, ਆਮ ਲੋਕ ਹੋਣ ਜਿਹੜੇ ਕਿ ਇਸ ਵਿਚਾਰਧਾਰਾ ਦਾ ਵਿਰੋਧ ਕਰਦੇ ਨੇ। ਔਰ ਉਹਦੇ 'ਚ ਅਸੀਂ ਦੇਖਦੇ ਹਾਂ ਵੀ ਗੌਰੀ ਲੰਕੇਸ਼ ਹੋਏ, ਕੁਲਭੂਸ਼ਣ ਜਿਹੜਾ ਉਸ ਦਾ ਕੀ ਚਬੁਰਜੀ ਉਹਦਾ ਨਾਂ ਸੀ, ਵੱਡਾ ਸਕਾਲਰ ਸੀ ਸਾਊਥ ਦਾ, ਜਿਹਦੇ ਮਰਡਰ ਕੀਤਾ ਗਿਆ, ਜਾਂ ਕਿੰਨੇ ਜਰਨਲਿਸਟ ਜਿਹੜੇ ਨੇ ਉਹ ਜੇਲ੍ਹਾਂ 'ਚ ਰੱਖੇ ਹੋਏ ਨੇ, ਇਹ ਉਹੀ ਲੋਕ ਨੇ ਜਿਹੜੇ ਉਸ ਜ਼ੁਲਮ ਨੂੰ ਚੈਲੰਜ ਕਰ ਰਹੇ ਨੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹੀ ਗੱਲ ਜਦੋਂ ਪ੍ਰੈਜ਼ੀਡੈਂਟ ਜਿਮੀ ਕਾਰਟਰ ਅਮਰੀਕਾ ਦੇ ਨੇ ਕਹੀ ਸੀ ਕਿ 60 ਲੱਖ ਯਹੂਦੀ ਮਾਰੇ ਗਏ ਉਸ ਹੋਲੋਕਾਸਟ ਪੀਰੀਅਡ ਦੇ ਵਿੱਚ, ਕੰਸਨਟ੍ਰੇਸ਼ਨ ਕੈਂਪਾਂ 'ਚ, ਗੈਸ ਚੈਂਬਰਾਂ 'ਚ, ਔਰ ਨਾਜ਼ੀ ਪਾਰਟੀ ਦੇ ਵੀ ਸਿਰਫ 60 ਲੱਖ ਜਿਹੜੇ ਨੇ ਉਹ ਮੈਂਬਰ ਹੀ ਸਨ। ਪਰ ਉਹਨੇ ਕਿਹਾ ਵੀ ਕਿਵੇਂ ਹੋ ਗਿਆ ਵੀ 60 ਲੱਖ ਨੇ 60 ਲੱਖ ਮਾਰ ਦਿੱਤਾ, ਕਿਉਂਕਿ ਜਿਹੜੇ ਦੂਸਰੇ 60 ਕਰੋੜ ਸੀ ਜਿਹੜੇ ਨੇ ਉਹਨਾਂ ਨੇ ਬੋਲਣ ਤੋਂ ਨਾ ਕਰ ਦਿੱਤੀ ਜਾਂ ਉਹ ਚੁੱਪ ਬੈਠੇ ਸੀ। ਮਤਲਬ ਇਹ ਹੈ ਕਿ ਜਦੋਂ ਜੇ ਤੁਸੀਂ ਚੈਲੰਜ ਨਹੀਂ ਕਰਦੇ ਤਾਂ ਇਹਦਾ ਮਤਲਬ ਹੁੰਦਾ ਹੈ ਸਾਇਲੈਂਸ ਇਜ਼ ਹਾਫ ਐਕਸੈਪਟੈਂਸ। ਤੁਸੀਂ ਜਿਹੜਾ ਜ਼ੁਲਮ ਕਰਨ ਵਾਲਾ ਉਹਦੇ ਨਾਲ ਖਲੋਤੇ ਹੋ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਜੇ ਅਸੀਂ ਬਤੌਰੇ ਸਿੱਖ ਵੀ ਇਸ ਦਾ ਦੇ ਖਿਲਾਫ ਆਵਾਜ਼ ਚੁੱਕਦੇ ਹਾਂ ਜਾਂ ਕੌਮੀ ਕਰ ਖਾਲਿਸਤਾਨ ਦੀ ਗੱਲ ਹੁੰਦੀ ਹੈ ਤੇ ਇਹ ਹਿੰਦੂ ਧਰਮ ਦੇ ਖਿਲਾਫ ਨਹੀਂ ਹੈ। ਅਸੀਂ ਇਸ ਨੂੰ ਰਿਪੀਟਡਲੀ ਇਸ ਗੱਲ ਨੂੰ ਕਹਿਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜ਼ੁਲਮ ਜਾਂ ਧੱਕਾ ਕੋਈ ਵੀ ਕਰੇ, ਜਿਵੇਂ 18ਵੀਂ ਸਦੀ 'ਚ ਸਾਡੀ ਸਟਰਗਲ ਕੋਈ ਇਸਲਾਮ ਦੇ ਖਿਲਾਫ ਨਹੀਂ ਸੀ, ਜ਼ੁਲਮ ਦੇ ਖਿਲਾਫ ਸੀ। ਉਹ ਜ਼ੁਲਮ ਕਰਨ ਵਾਲੇ ਮੁਗਲ ਸੀ, ਦਰਾ ਖੈਬਰ ਪਾਰ ਤੋਂ ਆਉਣ ਵਾਲੇ ਧਾੜਵੀ ਸੀ, ਜਾਂ ਬਾਅਦ ਦੇ ਵਿੱਚ ਫਰੰਗੀ ਆਇਆ, ਸਿੱਖ ਖਲੋਤੇ ਨੇ। ਸੋ ਇਹ ਨੋ ਮੈਟਰ, ਨਤੀਜਾ ਤਾਂ ਰੱਬ ਦੇ ਕੋਲ ਹੁੰਦਾ ਕਿ ਵੀ ਕੀ ਹੈ, ਲੇਕਿਨ ਸਾਡਾ ਇਹ ਫਰਜ਼ ਹੈ ਔਰ ਇਹ ਜਿਹੜੀ ਬਾਹਰਲੀ ਆਵਾਜ਼ ਹੈ ਇਹ ਬਹੁਤ ਇਫੈਕਟਿਵ ਹੁੰਦੀ ਹੈ, ਇਫੈਕਟਿਵ ਹੈ। ਔਰ ਜੇ ਇਵੇਂ ਨਾ ਹੋਇਆ ਹੁੰਦਾ ਤਾਂ ਹੁਣ ਤੱਕ ਉਹਨਾਂ ਨੇ ਸਾਡਾ ਉੱਥੇ ਬਿਲਕੁਲ ਜਿਹੜਾ ਉਹ ਮਲੀਆ ਮੇਟ ਕੀਤਾ ਹੋਣਾ ਸੀ। ਬਾਹਰ ਜਦੋਂ ਕਾਂਗਰਸ 'ਚ ਆਵਾਜ਼ ਉੱਠਦੀ ਹੈ, ਜਦੋਂ ਤੁਸੀਂ ਇੱਥੇ ਪੋਲੀਟੀਕਲ ਲੌਬੀ ਕਰਦੇ ਹੋ ਜਾਂ ਮੀਡੀਆ ਰਾਹੀਂ ਤੁਸੀਂ ਆਪਣੇ ਲੋਕਾਂ ਨੂੰ ਸੁਚੇਤ ਕਰਦੇ ਹੋ, ਉਹਨਾਂ ਨੂੰ ਜਿਹੜਾ ਅਵੇਅਰ ਕਰਦੇ ਹੋ ਕਿ ਕੀ ਚੱਲ ਰਿਹਾ। ਔਰ ਵੀਰ ਕਿਰਪਾਲ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਅਸੀਂ ਉਹਨਾਂ ਦਰਸ਼ਕਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਕੱਲ੍ਹ ਦੀ ਪੈਨਲ ਡਿਸਕਸ਼ਨ ਨੂੰ ਪਸੰਦ ਕੀਤਾ। ਕੱਲ੍ਹ ਦਾ ਪ੍ਰੋਗਰਾਮ ਸਰ ਜਸਵੰਤ ਸਿੰਘ ਖਾਲੜਾ ਸ਼ਹੀਦ ਉਹਨਾਂ ਦੀ ਯਾਦ ਨੂੰ ਸਮਰਪਿਤ ਸੀ
ਔਰ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਜਿਹੜੇ ਪੈਨਲ ਤੇ ਆਏ, ਅਸੀਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਦੀ ਪ੍ਰੈਜੈਂਟੇਸ਼ਨ ਨੂੰ ਵੀ ਪਸੰਦ ਕੀਤਾ ਗਿਆ ਕਿਉਂਕਿ ਅਸੀਂ ਸਮਝਦੇ ਹਾਂ ਔਰ ਸਾਡੀ ਕੋਸ਼ਿਸ਼ ਵੀ ਇਹ ਹੁੰਦੀ ਹੈ ਕਿ ਜਿਹੜਾ ਮੁੱਦਾ ਤਾਂ ਅਲਟੀਮੇਟਲੀ ਇੱਕ ਸੋਲੂਸ਼ਨ ਵੀ ਸਾਨੂੰ ਪਤਾ ਹੈ ਕੀ ਹੈ, ਜੋ ਚੱਲ ਰਿਹਾ ਹੈ ਉਹ ਵੀ ਘਟਨਾਵਾਂ ਦੁਨੀਆ ਭਰ ਦੇ ਵਿੱਚ ਉਸ 'ਤੇ ਟਿੱਪਣੀਆਂ ਹੁੰਦੀਆਂ ਨੇ, ਪਰ ਅਸੀਂ ਉਸ ਦੇ ਜਿਹੜੇ ਅੱਡ-ਅੱਡ ਆਸਪੈਕਟ ਨੇ, ਜੇ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਦੇ ਉੱਤੇ, ਉਹਨਾਂ ਦੇ ਬਚਪਨ ਤੋਂ ਉਹਨਾਂ ਦਾ ਸ਼ਹੀਦੀ ਤੱਕ ਦਾ ਸਫ਼ਰ, ਔਰ ਇਹ ਸਾਰੇ ਪੀਰੀਅਡ 'ਚ 28 ਸਾਲ ਬੀਤਣ ਬਾਅਦ ਵੀ ਸਿਚੁਏਸ਼ਨ, ਕਿਉਂਕਿ ਉਹਨਾਂ ਦੀ 6 ਸਤੰਬਰ 1995 ਨੂੰ ਉਹਨਾਂ ਨੂੰ ਡਿਸਅਪੀਅਰ ਕਰ ਦਿੱਤਾ ਜਾਂਦਾ ਹੈ, ਔਰ ਇਹਨਾਂ ਸਾਰੇ ਵਰ੍ਹਿਆਂ 'ਚ ਵੀ ਅੱਜ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਉਹੀ ਜ਼ੁਲਮ ਦੀ ਚੱਕੀ ਚੱਲ ਰਹੀ ਹੈ, ਉਦੋਂ ਬੁੱਚੜ ਬੇਅੰਤਾ ਸੀ, ਅੱਜ ਸੈਂਟਰਲ ਏਜੰਸੀਆਂ NIA ਔਰ ਦੂਸਰੇ ਉਹਨਾਂ ਦੀ ਹਕੂਮਤ, ਬੇਸ਼ੱਕ ਚੀਫ ਮਿਨਿਸਟਰ ਭਗਵੰਤ ਮਾਨ ਹੈ, ਕਿਉਂਕਿ ਇਹ ਜਿਹੜਾ ਜਦੋਂ ਸਟੇਟ, ਜਿਹਨੂੰ ਅਸੀਂ ਡੀਪ ਸਟੇਟ ਦੀ ਜਿਹੜੀ ਹੈ ਰਨਿੰਗ ਕਹਿੰਦੇ ਆ ਕਿਸੇ ਵੀ ਸਿਚੁਏਸ਼ਨ 'ਚ, ਉਹ ਬਰਾਬਰ ਚੱਲ ਰਿਹਾ। ਸੋ ਅਸੀਂ ਉਹਨਾਂ ਸਾਰਿਆਂ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਜਿਨ੍ਹਾਂ ਨੇ ਸਾਡੇ ਕੱਲ੍ਹ ਦੇ ਪ੍ਰੋਗਰਾਮ ਨੂੰ ਪਸੰਦ ਕੀਤਾ। ਹੁਣ ਅਸੀਂ ਗੱਲ, ਕਿਉਂਕਿ ਜਦੋਂ ਤੱਕ G20 10 ਸਤੰਬਰ ਤੱਕ ਮੁੱਕ ਨਹੀਂ ਜਾਂਦਾ, ਇਹੀ ਇਸ਼ੂ ਛਾਇਆ ਹੋਇਆ ਹੈ, ਸਾਰੇ ਇੰਟਰਨੈਸ਼ਨਲ ਮੀਡੀਆ 'ਚ ਵੀ ਇਸ ਦੀ ਚਰਚਾ ਹੈ, ਔਰ ਭਾਰਤ ਦੇ ਵਿੱਚ ਤਾਂ ਇਸ ਵੇਲੇ ਦਿੱਲੀ ਦੀਆਂ ਸੜਕਾਂ, ਗਲੀਆਂ, ਬਾਜ਼ਾਰਾਂ, ਚਾਰ ਚਫੇਰੇ, ਵੱਡੇ ਵੱਡੇ ਮੋਦੀ ਦੇ ਪੋਸਟਰ ਔਰ ਵੱਡੀਆਂ ਜਿਹੜਾ ਉਹਨਾਂ ਨੇ ਘੱਟੋ ਘੱਟ 2 ਲੱਖ ਤੋਂ ਜ਼ਿਆਦਾ ਲੋਕ, 3 ਲੱਖ ਤੋਂ ਜ਼ਿਆਦਾ ਠੇਲੇ ਵਾਲੇ ਜਿਹੜੇ ਉਹ ਗਾਇਬ ਕਰਤੇ ਨੇ, ਲੱਖਾਂ ਦੀਆਂ ਬਸਤੀਆਂ ਢਾਹ ਕੇ, ਕਿਉਂਕਿ ਉਹ ਇਹਨਾਂ ਨੂੰ ਦੱਸਣਾ ਚਾਹੁੰਦੇ ਨੇ ਕਿ ਵੀ ਹਾਂ ਅਸੀਂ ਬਹੁਤ ਅਮੀਰ ਹੈ, ਔਰ ਅਸੀਂ ਜ਼ਿਕਰ ਕਰਾਂਗੇ ਵੀ ਉਹਨਾਂ ਨੂੰ ਭੋਜਨ ਵੀ ਸੋਨੇ ਚਾਂਦੀ ਦੇ ਬਰਤਨਾਂ 'ਚ ਪਰੋਸਿਆ ਜਾਣਾ। ਉਸ ਦੇ ਉੱਤੇ ਇੰਟਰਨੈਸ਼ਨਲ ਮੀਡੀਆ ਨੇ ਕੀ ਕਿਹਾ, ਕਿਉਂਕਿ 4-5 ਲੱਖ ਤਾਂ ਗਮਲੇ ਲਿਆ ਕੇ ਰੱਖੇ ਨੇ ਉਹਨਾਂ ਤੇ PWD ਰੱਖਿਆ ਵੀ ਜਾਣ ਲੱਗੇ, ਨਾਲ ਕਿਹਾ ਵੀ ਇਹਨਾਂ ਨੂੰ ਚੁੱਕ ਕੇ ਨਾ ਚੋਰੀ ਨਾ ਕਰ ਲਿਓ। ਸੋ ਜਿੱਥੇ ਕਿ ਇਹ ਚੱਲ ਰਿਹਾ ਉੱਥੇ ਜ਼ਾਹਰ ਹੈ ਅਸੀਂ ਇਸ ਦੇ ਉੱਤੇ ਕੱਲ੍ਹ ਵੀ ਗੱਲ ਕੀਤੀ ਸੀ, ਪੈਨਲ ਡਿਸਕਸ਼ਨ ਪਿਛਲੇ ਹਫ਼ਤੇ ਦੇ ਵੀ ਸਾਡੇ ਪ੍ਰੋਗਰਾਮਾਂ 'ਚ ਸੀ, ਕਿਉਂਕਿ ਇਹ ਜਿਹੜਾ 1999 ਦੇ ਵਿੱਚ ਇਹ G20 ਦੇ ਕਾਨਸੈਪਟ ਜਾਂ ਇਸ ਦੀ ਸਥਾਪਨਾ ਹੋਈ, ਔਰ ਪਿਛਲੇ 10, 11, 12 ਸਾਲ ਤੋਂ ਕੋਵਿਡ ਦੇ ਦੌਰਾਨ ਵਰਚੁਅਲ ਮੀਟਿੰਗ ਸੀ, ਬਾਕੀ ਇਨ ਪਰਸਨ ਹੁੰਦੀਆਂ ਰਹੀਆਂ। ਔਰ ਇਸ ਵੇਲੇ ਕਿਉਂਕਿ ਇਸ ਮੀਟ ਨੂੰ, ਜਿਹਨੂੰ ਕਿ ਜਿਹੜੀ ਰੋਟੇਸ਼ਨ ਵਾਈਜ਼ ਇੰਡੀਆ ਦੇ ਹਿੱਸੇ ਆਈ, ਔਰ ਅੱਜ ਈਵਨ ਕੁਛ ਇੰਡੀਪੈਂਡੈਂਟ ਯੂਟਿਊਬਰ ਵੀ ਕਹਿ ਰਹੇ ਸੀ ਕਿ ਜੀ ਮੋਦੀ ਤਾਂ ਪ੍ਰੈਜ਼ੈਂਟ ਕਰ ਰਿਹਾ ਜਿਵੇਂ ਉਹਨਾਂ ਨੇ ਵੋਟਾਂ ਦੇ ਨਾਲ ਇਸ G20 ਪ੍ਰੈਜ਼ੀਡੈਂਸੀ ਨੂੰ ਜਿੱਤਿਆ ਹੋਇਆ, ਜਦੋਂ ਕਿ ਹਕੀਕਤ ਇਹ ਹੈ ਕਿ ਉਹ ਰੋਟੇਸ਼ਨ ਵਾਈਜ਼ ਜਾਂਦੀ ਹੈ। ਜਿਵੇਂ ਹੁਣ ਜੇ ਇਸ ਸਾਲ ਇੰਡੀਆ ਨੇ ਉਹਨੂੰ ਹੋਸਟ ਕੀਤਾ ਤੇ 2024 ਦਾ ਜਿਹੜਾ G20 ਮੀਟ ਆ ਉਹ ਬ੍ਰਾਜ਼ੀਲ ਦੇ ਵਿੱਚ ਹੋਏਗਾ। ਇਸ ਤੋਂ ਪਹਿਲਾਂ ਜਿਹੜਾ ਪਿਛਲੇ ਸਾਲ ਸੀ ਉਹ ਬਾਲੀ, ਇੰਡੋਨੇਸ਼ੀਆ ਦੇ ਵਿੱਚ ਸੀ। ਸੋ ਉਹਦੇ 'ਚ ਕੋਈ ਇਹ ਕੱਦੂ 'ਚ ਤੀਰ ਮਾਰਨ ਵਾਲਾ ਪਾਰਟ ਨਹੀਂ ਹੈ, ਪਰ ਪ੍ਰੈਜ਼ੈਂਟ ਇਵੇਂ ਹੀ ਕੀਤਾ ਜਾ ਰਿਹਾ। ਔਰ ਦਿੱਲੀ 'ਚ ਵੀ ਬਜਾਏ ਕਿ ਜਿਹੜਾ G20 ਦੇ ਜਿਹੜੇ ਮੁਲਕ ਨੇ ਉਹਨਾਂ ਦੇ ਪ੍ਰੈਜ਼ੀਡੈਂਟਸ ਜਾਂ ਉਹਨਾਂ ਦੇ ਹੈੱਡ ਜਿਹੜੇ ਵੀ 16-17 ਪਾਰਟਿਸਿਪੇਟ ਕਰ ਰਹੇ ਨੇ, ਕਿਉਂਕਿ ਰਸ਼ੀਆ, ਚਾਈਨਾ ਔਰ ਮੈਕਸੀਕੋ ਉਹਨਾਂ ਨੇ ਤਾਂ ਨਾ ਕਰ ਦਿੱਤੀ, ਉਹਨਾਂ ਦੇ ਪ੍ਰੈਜ਼ੀਡੈਂਟਸ ਨੇ ਆਉਣ ਨੇ, ਉਹਨਾਂ ਦੇ ਨੈਕਸਟ ਜਿਹੜੇ ਨੇ ਨੰਬਰ 2 ਇਨ ਕਮਾਂਡ ਉਹ ਲੀਡ ਕਰਨਗੇ ਆਪਣੇ ਡੈਲੀਗੇਸ਼ਨ। ਪਰ ਫੋਟੋ ਮੋਦੀ ਦੀ ਹੈ ਚਾਰ ਚਫੇਰੇ, ਕਿ ਜਿਵੇਂ ਉੱਪਰ ਵੀ ਧਰਤੀ ਦੇ ਮੋਦੀ, ਜ਼ਮੀਨ ਦੇ ਥੱਲੇ ਵੀ ਮੋਦੀ, ਧਰਤੀ ਤੇ ਵੀ ਮੋਦੀ, ਪਾਣੀ 'ਚ ਵੀ ਮੋਦੀ, ਤੇ ਉਹ ਹਰ ਮੋਦੀ। ਕਿਸੇ ਜ਼ਮਾਨੇ 'ਚ ਅਸੀਂ ਸੁਣਦੇ ਹੁੰਦੇ ਸੀ ਕਿ ਵੀ ਜਿਹੜੀਆਂ ਮਰਾਠਾ ਜਾਂ ਦੂਸਰੀਆਂ ਰੈਜੀਮੈਂਟਾਂ ਨੇ ਉਹਨਾਂ ਦਾ ਵਾਰ ਸਲੋਗਨ ਹਰ ਮਹਾਦੇਵ ਹੈ। ਚਲੋ ਤਾਂ ਸਮਝ ਆਇਆ, ਮਹਾਦੇਵ ਸ਼ਿਵ ਜੀ ਨੂੰ ਕਹਿੰਦੇ ਨੇ, ਉਹਨਾਂ ਨੂੰ ਯਾਦ ਕਰਕੇ ਜਿਹੜਾ ਜੰਗ ਦੇ ਮੈਦਾਨ ਜਾਣਾ। ਪਰ ਹੁਣ ਤਾਂ ਮਹਾਦੇਵ, ਵਿਸ਼ਨੂੰ, ਬ੍ਰਹਮਾ ਉਹ ਵੀ ਪਿੱਛੇ ਚਲੇ ਗਏ, ਹੁਣ ਤਾਂ ਹਰ ਮੋਦੀ ਹੈ। ਔਰ ਉਹਨਾਂ ਦੇ ਕਾਮਨਰ ਵੀ ਜਦੋਂ ਕਿਸੇ ਦੇ ਸਾਹਮਣੇ ਕੋਈ ਕੈਮਰਾ ਕਰਦਾ ਹੋਗਾ ਮੋਦੀ ਹੈ ਤਾਂ ਮੁਮਕਿਨ ਹੈ। ਸੋ ਜਦੋਂ ਇਹੀ ਡਿਕਟੇਟਰਸ਼ਿਪਸ ਹੁੰਦੀਆਂ ਨੇ, ਇਹੀ ਆਟੋਕ੍ਰੇਸਿਸ ਹੁੰਦੀਆਂ ਨੇ, ਇਹੀ ਜਿਹੜੀਆਂ ਮੁਲਕਾਂ 'ਚ ਇਹੀ ਹਾਲ, ਜਦੋਂ ਹਿਟਲਰ ਇੰਨਾ ਕੁ ਪੋਪੂਲਰ ਸੀ, ਲੋਕ ਸ਼ਦਾਈ ਹੋ ਜਾਂਦੇ ਸੀ ਜਦੋਂ ਬੋਲਣ ਲਈ ਖਲੋਂਦਾ ਸੀ, ਦੂਜਾ ਸੀ, ਔਰ ਹੈ ਹਿਟਲਰ, ਸੈਲੂਟੇਸ਼ਨ ਵੀ ਉਵੇਂ ਦੂਜੇ ਤੀਜੇ। ਤੇ ਜਦੋਂ ਤੁਸੀਂ ਇਸ ਹੱਦ ਤੱਕ ਕਿਸੇ ਦੇ ਪੈਰੋਕਾਰ ਬਣ ਜਾਂਦੇ ਹੋ ਕਿ ਤੁਸੀਂ ਉਹਦੇ ਖਿਲਾਫ ਕੋਈ ਸੁਣਨ ਨੂੰ ਹੀ ਤਿਆਰ ਨਹੀਂ ਹੁੰਦੇ, ਤੇ ਫਿਰ ਉਹੀ ਤੁਹਾਡਾ ਡਾਊਨਫਾਲ ਦਾ ਪੀਰੀਅਡ ਸਟਾਰਟ ਹੋ ਜਾਂਦਾ ਹੈ। ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਵੀ ਜਿਹੜੀ ਕਲੈਕਟਿਵ ਵਿਜ਼ਡਮ ਹੁੰਦੀ ਹੈ ਉਸ ਦਾ ਕੋਈ ਮੈਚ ਨਹੀਂ ਹੁੰਦਾ। ਹਮੇਸ਼ਾ ਅੰਗਰੇਜ਼ੀ ਵਿੱਚ ਕਹਿੰਦੇ ਨੇ ਕਿ ਵੀ 2 minds are better than 1। ਹੁਣ ਜੇ ਅਸੀਂ ਸੰਗਤ ਦੀ ਅਹਿਮੀਅਤ ਦੀ ਗੱਲ ਕਰਦੇ ਹਾਂ, ਜਾਂ ਸੰਗਤ ਦੇ ਰਾਹੀਂ ਫੈਸਲੇ ਕਰਨ ਦੀ, ਉਹਦਾ ਮਤਲਬ ਹੀ ਇਹ ਹੈ
ਕਿ ਵੀ ਇਹ ਠੀਕ ਹੈ, ਕਈ ਵਾਰੀ ਇੱਕ ਬੰਦੇ ਦੇ ਥੱਲੇ ਉਹਦਾ ਹੁਕਮ ਚੱਲਦਾ ਹੋਏ, ਕੋਈ ਰੁਕਾਵਟਾਂ ਨਹੀਂ ਹੁੰਦੀਆਂ, ਕੰਮ ਤੇਜ਼ੀ ਨਾਲ ਹੋ ਜਾਂਦਾ, ਪ੍ਰੋਗਰੈਸ ਕੁਇਕ ਹੁੰਦੀ ਹੈ ਕੁਛ ਮਾਮਲਾ। ਪਰ ਅਲਟੀਮੇਟਲੀ ਜਿਹੜਾ ਜਿਸ ਨੂੰ ਇੱਕ ਬ੍ਰਿਟਿਸ਼ ਲਾਰਡ ਨੇ ਕਿਹਾ ਸੀ ਕਿ ਪਾਵਰ ਕਰਪਟਸ ਏ ਮੈਨ ਐਂਡ ਐਬਸੋਲੂਟ ਪਾਵਰ ਕਰਪਟਸ ਐਬਸੋਲੂਟਲੀ, ਕਿਉਂਕਿ ਜਦੋਂ ਤੁਹਾਡੇ ਦਿਮਾਗ ਨੂੰ ਉਹ ਪਾਵਰ ਚੜ੍ਹ ਜਾਂਦੀ ਹੈ ਫਿਰ ਉਹਦੇ 'ਚੋਂ ਹਿਟਲਰ, ਮੁਸੋਲਿਨੀ, ਇੰਦਰਾ ਗਾਂਧੀ, ਹੁਣ ਇੰਦਰਾ ਗਾਂਧੀ ਦਾ ਵੀ ਜ਼ਮਾਨਾ ਇਹੀ ਸੀ, ਉਦੋਂ ਪ੍ਰੈਜ਼ੀਡੈਂਟ ਸੀ ਕਾਂਗਰਸ ਦਾ DK ਬਰੂਆ ਅਸਾਮ ਤੋਂ, ਤੇ ਉਹਦਾ ਸਲੋਗਨ ਇਹ ਸੀ ਇੰਡੀਆ ਇਜ਼ ਇੰਦਰਾ ਐਂਡ ਇੰਦਰਾ ਇਜ਼ ਇੰਡੀਆ, ਕਿ ਹੋਰ ਤਾਂ ਐਗਜ਼ਿਸਟ ਹੀ ਨਹੀਂ ਕਰਦਾ। ਔਰ ਉਹ ਜਦੋਂ ਐਮਰਜੈਂਸੀ ਤੋਂ ਬਾਅਦ ਉਹਨੇ ਮੁਰਾਰਜੀ ਦੇਸਾਈ ਦੀ ਸਰਕਾਰ ਬਣੀ, ਕਮਿਸ਼ਨ ਬਣਿਆ, ਤਾਂ ਉਹਦੇ 'ਚ ਇੱਕ ਜਿਹੜਾ ਆ ਕੇ ਉਹਨੇ ਜਿਹੜਾ ਐਵੀਡੈਂਸ ਦਿੱਤੀ, ਉਹਨੇ ਕਿਹਾ ਜੀ ਮਤਲਬ ਇਹ ਤਾਂ ਚੱਲ ਹੀ ਇਹ ਰਿਹਾ ਸੀ, ਦੇਸ਼ ਕੀ ਨੇਤਾ इंदिरा गांधी, युवकों का नेता संजय गांधी, बच्चों का नेता राहुल गांधी, बाढ़ में जाए महात्मा गांधी। ਉਹਨੇ ਕਿਹਾ ਜੀ ਇਹ ਤਾਂ ਹੈ ਹੀ ਇਹ ਸੀ। ਫਿਰ ਅਸੀਂ ਦੇਖਦੇ ਹਾਂ ਵੀ ਐਂਡ ਉਹੀ ਜਿਹੜਾ ਉਹਦਾ ਹੰਕਾਰ ਸੀ ਉਹਨੇ ਹੀ ਉਹਨੂੰ ਉਸ ਪਾਸੇ ਲਿਆਂਦਾ ਕਿ ਜੋ ਜੂਨ 84 'ਚ ਉਹਨੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕਰਕੇ ਸਿੱਖ ਨੇਸ਼ਨ ਦੇ ਸਰਵਨਾਸ਼ ਦੀ ਜੰਗ ਵਿੱਢੀ, ਔਰ ਕੁਝ ਮਹੀਨਿਆਂ ਦੇ ਵਿੱਚ ਉਸ ਦਾ ਅੰਤ ਹੋਇਆ। ਕਿਉਂਕਿ ਇਵੇਂ ਹੀ ਹੁੰਦਾ, ਹਿਟਲਰ ਦਾ ਵੀ ਇਵੇਂ ਹੀ ਅੰਤ ਹੋਇਆ, ਮੁਸੋਲਿਨੀ ਦਾ ਵੀ ਇਵੇਂ ਹੀ ਹੋਇਆ, ਜੇ ਅਸੀਂ 20ਵੀਂ ਸਦੀ ਦੇ ਇਹਨਾਂ ਦੀ ਗੱਲ ਕਰੀਏ। ਲੇਕਿਨ ਅਨਫੋਰਚੂਨੇਟਲੀ ਅਮਰੀਕਾ ਵਰਗਾ ਮੁਲਕ ਜਿਸ ਨੂੰ ਹਿਊਮਨ ਰਾਈਟਸ ਦੇ ਮੁੱਦੇ ਦੇ ਉੱਤੇ ਹਮੇਸ਼ਾ ਚੈਂਪੀਅਨ ਕਿਹਾ ਜਾਂਦਾ ਰਿਹਾ, ਅਸੀਂ ਵੀ ਇਸ ਮੁਲਕ 'ਚ ਆਏ ਔਰ ਸਾਨੂੰ ਹਮੇਸ਼ਾ ਹੀ ਇਹ ਫਖਰ ਰਿਹਾ ਕਿ ਵੀ ਅਮਰੀਕਾ ਜਿਹੜਾ ਹੈ ਉਹ ਹਿਊਮਨ ਰਾਈਟਸ ਦਾ ਚੈਂਪੀਅਨ ਹੈ। ਮੈਂ 80ਵਿਆਂ ਦੀ ਗੱਲ ਕਰਦਾ ਹਾਂ, ਲੇਟ 80s ਦੀ। ਪਰ ਹੁਣ ਬਹੁਤ ਕੁਝ ਬਦਲ ਗਿਆ, ਔਰ ਜਿਵੇਂ ਕੱਲ੍ਹ ਦੀ ਡਿਸਕਸ਼ਨ 'ਚ ਵੀ ਸੀ ਕਿ ਵੀ 70s 80s ਤੱਕ ਜਿਹੜਾ ਹਿਊਮਨ ਰਾਈਟਸ ਨੂੰ ਇੱਕ ਮੁੱਦੇ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਂਦਾ ਸੀ ਕਿ ਜੇ ਕੋਈ ਮੁਲਕ ਹਿਊਮਨ ਰਾਈਟਸ ਵਾਇਓਲੇਸ਼ਨਸ ਕਰਦਾ ਹੈ ਉਸ ਦੇ ਉੱਤੇ ਆਰਥਿਕ ਪਾਬੰਦੀਆਂ ਲਾਈਆਂ ਜਾਂਦੀਆਂ ਸੀ, ਇਕਨੋਮਿਕਲ ਸੈਂਕਸ਼ਨਸ। ਇਕਨੋਮਿਕਲ ਸੈਂਕਸ਼ਨਸ ਦਾ ਵੈਪਨ ਸੀ ਮੁਲਕਾਂ ਨੂੰ ਚੈੱਕ 'ਚ ਰੱਖਣ ਲਈ ਕਿ ਬਈ ਤੁਹਾਨੂੰ ਇਸੇ ਹੀ ਇਕਨੋਮਿਕਲ ਸੈਂਕਸ਼ਨਸ ਔਰ ਦੂਸਰੀਆਂ ਦੇ ਥੱਲੇ ਹੀ ਸਾਊਥ ਅਫਰੀਕਾ, ਜਿੱਥੇ ਕਿ ਅਪਾਰਥਾਈਡ ਸੀ, ਗੋਰੇ ਬੜੀ ਥੋੜ੍ਹੀ ਗਿਣਤੀ 'ਚ ਸੀ ਪਰ ਉਹਨਾਂ ਨੇ ਕਾਲਿਆਂ ਦੇ ਮੁਲਕ 'ਤੇ ਕਬਜ਼ਾ ਕੀਤਾ ਹੋਇਆ ਸੀ। ਨੈਲਸਨ ਮੰਡੇਲਾ ਨੂੰ 26-27 ਸਾਲ ਸਲਾਖਾਂ ਦੇ ਪਿੱਛੇ ਡੱਕਿਆ ਹੋਇਆ ਸੀ। ਪਰ ਜਦੋਂ ਉਹ ਪਾਬੰਦੀਆਂ ਕਿ ਜੀ ਸਾਊਥ ਅਫਰੀਕਾ ਦੀਆਂ ਏਅਰਲਾਈਨਸ ਨਹੀਂ ਐਂਟਰ ਕਰ ਸਕਦੀਆਂ, ਉਹਨਾਂ ਦੇ ਖਿਡਾਰੀ ਨਹੀਂ ਇੰਟਰਨੈਸ਼ਨਲੀ ਖੇਡ ਹੌਲੀ ਜਦੋਂ ਹਰਟ ਹੋਣੀਆਂ ਸ਼ੁਰੂ ਹੋਈਆਂ, ਸੈਂਕਸ਼ਨਸ ਨੇ ਉਹਨਾਂ ਦੀ ਗਵਰਨਮੈਂਟ ਨੂੰ ਥੱਲੇ ਸੁੱਟਣਾ ਸ਼ੁਰੂ ਕੀਤਾ ਇਕਨੋਮਿਕਲੀ। ਫਿਰ ਉਹਨਾਂ ਨੇ ਉਹ ਸਾਰਾ ਕੁਝ ਤੋੜਿਆ, ਨੈਲਸਨ ਮੰਡੇਲਾ ਨੂੰ ਛੱਡਿਆ, 1 person 1 vote ਦਾ ਕਾਨਸੈਪਟ ਆਇਆ। ਲੇਕਿਨ ਇਹ ਕਾਨਸੈਪਟ ਅੱਜ ਜਦੋਂ ਅਸੀਂ ਦੇਖਦੇ ਹਾਂ, ਫਿਰ ਇੱਕ ਡਾਇਲੋਗ ਜਾਂ ਡਿਬੇਟ ਇਹ ਆਈ ਕਿ ਬਜਾਏ ਕਿ ਟੋਟਲੀ ਕਿਸੇ ਨੂੰ ਕੱਟ ਆਫ ਕਰਨ ਦੇ, ਇਹ ਬੈਟਰ ਹੈ ਕਿ ਉਹਦੇ ਨਾਲ ਵਪਾਰ ਕਰੋ, ਟ੍ਰੇਡ ਕਰੋ, ਔਰ ਥਰੂ ਡਾਇਲੋਗ ਉਸ ਨੂੰ ਇਸ ਰਸਤੇ 'ਤੇ ਲਿਆਓ ਕਿ ਹਿਊਮਨ ਰਾਈਟਸ ਔਰ ਦੂਸਰੇ ਦਾ ਉਹ ਕੇਅਰ ਕਰੇ। ਸੋ ਉਹਦੇ ਥੱਲੇ ਹੁਣ ਪਾਰਟਨਰਸ਼ਿਪਸ ਉਹਦੇ ਥੱਲੇ ਨੇ। ਹੁਣ ਇਹਦੇ ਬਾਵਜੂਦ ਕਿ ਇੰਡੀਆ ਨੇ ਜਾਂ ਇਹੀ ਨਰਿੰਦਰ ਮੋਦੀ ਜਿਹਨੇ 2002 'ਚ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਗੁਜਰਾਤ 'ਚ ਕੀਤੀ, 12 ਸਾਲ ਤੋਂ ਜ਼ਿਆਦਾ ਵਕਤ ਉਹਨੂੰ ਵੀਜ਼ਾ ਨਹੀਂ ਸੀ, ਵੀਜ਼ਾ ਡਿਨਾਈ ਕੀਤਾ ਗਿਆ ਅਮਰੀਕਾ, ਕੈਨੇਡਾ, UK ਦੇ ਵਿੱਚ। ਔਰ ਜਦੋਂ ਉਹ 2014 'ਚ ਪ੍ਰਾਈਮ ਮਿਨਿਸਟਰ ਬਣਦਾ, ਉਸ ਤੋਂ ਬਾਅਦ ਅਸੀਂ ਰੈੱਡ ਕਾਰਪੇਟ ਵੈਲਕਮ, ਜਦੋਂ ਰੈੱਡ ਕਾਰਪੇਟ ਵੈਲਕਮ ਕਿਹਾ ਜਾਂਦਾ, ਉਹ ਵਾਕਿਆ ਹੀ ਲਾਲ ਜਿਹੜੀ ਹੈ ਕਾਰਪੇਟ ਵਿਛਾਈ ਜਾਂਦੀ, ਜਿੱਥੋਂ ਇਹ ਅੰਗਰੇਜ਼ੀ ਦਾ ਲਫ਼ਜ਼ ਆਇਆ। ਔਰ ਕਿਸੇ ਨੂੰ, ਔਰ ਉਸ ਤੋਂ ਬਾਅਦ ਪਿਛਲੇ 9 ਸਾਲ 'ਚ ਇਹਨੇ ਕੀ ਕੀਤਾ। ਹੁਣ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਮਨੀਪੁਰ 'ਚ ਕੀ ਹੋ ਰਿਹਾ, ਕਸ਼ਮੀਰ 'ਚ ਕੀ ਚੱਲ ਰਿਹਾ, ਪੰਜਾਬ ਦੇ ਹਵਾਲੇ ਨਾਲ ਵੀ ਤੁਸੀਂ ਦੇਖੋ ਕਿਵੇਂ 10 ਨੌਜਵਾਨਾਂ ਨੂੰ ਚੁੱਕ ਕੇ 2900 ਕਿਲੋਮੀਟਰ ਦੂਰ ਡਿਬਰੂਗੜ੍ਹ ਦੇ ਵਿੱਚ ਰੱਖਿਆ ਹੋਇਆ, ਕਾਲਾ ਪਾਣੀ ਕ੍ਰੀਏਟ ਕੀਤਾ ਹੈ ਉੱਥੇ। ਔਰ NIA ਜਿਹਨੂੰ ਮਰਜ਼ੀ ਚੁੱਕ ਲਏ, ਜਿਹਨੂੰ ਮਰਜ਼ੀ ਇਹ ਜਿਹੜਾ ਉਹ ਉਹਨਾਂ 'ਤੇ ਕੇਸ ਪਾ ਦੇਣ। ਸੋ ਇਸ ਸਭ ਦੇ ਚਲਦਿਆਂ G20 ਜਿਸ 'ਚੋਂ ਅਮਰੀਕਾ ਜਾਂ ਕਿਉਂਕਿ ਅਮਰੀਕਾ ਇੰਡੀਆ ਦੀ ਜਿਹੜੀ ਅਲਾਇੰਸ ਹੈ, ਜਿਸ ਨੂੰ ਸਟ੍ਰੈਟੇਜਿਕ ਪਾਰਟਨਰਸ਼ਿਪ ਔਰ ਆਲ ਟਾਈਮ ਰਹਿਣ ਵਾਲਾ, ਹੁਣ ਅੱਗੋਂ ਫਿਊਚਰ ਔਰ ਹਥਿਆਰ ਵੀ ਵੇਚਦੇ ਨੇ ਆਪਣੇ। ਦੂਸਰਾ ਵੀ ਹੈ ਗੱਲ ਚੀਨ ਨੂੰ ਘੇਰਨ ਦੀ ਹੈ ਕਿ ਚੀਨ ਨੂੰ ਕਾਰਨਰ ਕਰਨ ਦੀ ਹੈ। ਹੁਣ ਇਸ ਸਾਰੇ 'ਚ ਆਲਰੇਡੀ ਜਿਵੇਂ ਅਸੀਂ ਇਹਨਾਂ ਦਿਨਾਂ ਦੇ ਵਿੱਚ ਡਿਸਕਸ ਕੀਤਾ ਕਿ ਵੀ G20 ਦਾ ਜਨਾਜ਼ਾ ਤਾਂ ਪਹਿਲਾਂ ਹੀ ਨਿਕਲ ਗਿਆ, ਕਿਉਂਕਿ ਜਦੋਂ ਚਾਈਨਾ ਦੇ ਸ਼ੀ ਜਿਨਪਿੰਗ ਨੇ ਜਿਹਨੇ ਪਿਛਲੇ 11-12 ਸਾਲਾਂ 'ਚ ਕੋਈ ਮੀਟ ਮਿਸ ਨਹੀਂ ਕੀਤੀ, ਰਸ਼ੀਆ ਦਾ ਪੁਤਿਨ ਜਿਹਨੇ ਕੋਈ ਮੀਟ ਮਿਸ ਨਹੀਂ ਕੀਤੀ,
ਹੁਣ ਜੇ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਇਹ ਦੋ ਵੱਡੇ ਮੁਲਕ ਜਿਨ੍ਹਾਂ ਦੇ ਅੱਗੋਂ ਆਪਣੇ ਬਲਾਕ ਨੇ ਉਹ ਐਬਸੈਂਟ ਹੋ ਗਏ, ਗੱਲ ਮੈਕਸੀਕੋ ਦਾ ਪ੍ਰੈਜ਼ੀਡੈਂਟ ਵੀ ਨਹੀਂ ਜਾ ਰਿਹਾ। ਔਰ ਸੈਕੰਡਲੀ ਜਿਹੜਾ ਅਲਟੀਮੇਟਲੀ ਜੇ ਇਸ ਨੂੰ ਕੰਸੈਂਸਸ ਸਟੇਟਮੈਂਟ ਕਹਿੰਦੇ ਨੇ, ਹਾਲਾਂ ਜਦੋਂ ਬਾਲੀ ਦੇ ਵਿੱਚ ਇੰਡੋਨੇਸ਼ੀਆ ਦੇ ਵਿੱਚ ਹੋਇਆ, ਇੰਡੋਨੇਸ਼ੀਅਨ ਪ੍ਰੈਜ਼ੀਡੈਂਟ ਨੇ ਉਦੋਂ ਅਜੇ ਤਾਜ਼ਾ 6 ਮਹੀਨੇ ਹੋਏ ਸੀ ਯੂਕਰੇਨ ਦੇ ਉੱਤੇ ਹਮਲਾ ਕੀਤੇ ਨੂੰ, ਰਸ਼ੀਆ ਨੂੰ। ਫੈਬਰਵਰੀ ਦੇ ਵਿੱਚ ਹਮਲਾ ਹੋਇਆ ਔਰ ਇਹ ਸ਼ਾਇਦ ਨਵੰਬਰ 'ਚ ਹੁੰਦਾ ਹੈ, ਇੰਡੀਆ 'ਚ ਤਾਂ 2 ਮਹੀਨੇ ਇਹਨਾਂ ਨੇ ਐਡਵਾਂਸ ਕਰ ਲਿਆ। ਔਰ ਉਹਦੇ 'ਚ ਯੂਕਰੇਨ ਦਾ ਮੈਂਸ਼ਨ ਹੋ ਗਿਆ, ਰਸ਼ੀਆ ਨੂੰ ਜਿਹੜਾ ਹੈ ਉਹ ਉਸ ਦਾ ਸੈਟਬੈਕ ਵੀ ਲੱਗਾ, ਪਰ ਰਸ਼ੀਅਨ ਜਿਹੜੇ ਨੇ ਉਹਨਾਂ ਨੇ ਉਹਦੇ ਨਾਲ ਸਹਿਮਤੀ ਜਤਾਈ। ਪਰ ਇਸ ਵਾਰ ਭਾਵੇਂ ਉਹਨਾਂ ਦਾ ਡੈਲੀਗੇਸ਼ਨ ਰਸ਼ੀਅਨ ਫੋਰਨ ਮਿਨਿਸਟਰ ਲਿਆ ਰਿਹਾ, ਉਹਨਾਂ ਨੇ ਕਿਹਾ ਜੀ ਬਿਲਕੁਲ ਇਹ G20 ਮੀਟ ਕੋਈ ਪੋਲੀਟੀਕਲ ਫੋਰਮ ਨਹੀਂ ਹੈ ਔਰ ਇਸ ਦੇ ਉੱਤੇ ਕੋਈ ਗੱਲ ਨਹੀਂ ਹੋ ਸਕੇਗੀ। ਹੁਣ ਇਹਨਾਂ ਸਰਕਮਸਟਾਂਸਿਸ 'ਚ ਆਲਰੇਡੀ ਜਿਹੜਾ ਔਰ ਜਿੰਨਾ ਖਰਚ ਇੰਡੀਆ ਨੇ ਇਸ G20 ਤੇ ਕੀਤਾ, ਅਦਰਵਾਈਜ਼ ਤਾਂ ਕਿਸੇ ਵੀ ਮੁਲਕ 'ਚ ਹੁੰਦਾ ਹੈ ਉਹਨਾਂ ਦੀ ਕੈਪੀਟਲ 'ਚ ਹੋਇਆ, ਜਿਵੇਂ ਬਾਕੀ ਦੀਆਂ ਬਿਲਡਿੰਗਾਂ ਬਣੀਆਂ ਹੁੰਦੀਆਂ ਨੇ, ਉੱਥੇ ਆਏ ਚਲੇ ਗਏ, ਸਿਕਿਉਰਿਟੀ ਦਾ ਅਰੇਂਜਮੈਂਟ ਹੀ ਹੁੰਦਾ। ਪਰ ਇੰਡੀਆ ਨੇ ਕਿਉਂਕਿ 1 ਸਾਲ ਪਹਿਲਾਂ ਇਸ ਦਾ ਸ਼ੁਰੂ ਕਰ 70 ਭਾਰਤ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਨੇ ਅੱਡ ਥਾਵਾਂ 'ਤੇ ਇਨਕਲੂਡਿੰਗ ਸ੍ਰੀਨਗਰ ਜਿਹੜੇ ਡੈਲੀਗੇਟ ਆਏ, ਕੋਈ ਕਲਚਰਲ, ਕੋਈ ਐਜੂਕੇਸ਼ਨਲ, ਕੋਈ ਕਲਾਈਮੇਟ, ਕੋਈ ਫਲਾਣਾ, ਇਹ ਦੱਸਣ ਲਈ ਵੀ ਭਾਰਤ ਬਹੁਤ ਵੱਡਾ ਔਰ ਸਾਡਾ, ਪਰ ਟਾਰਗੇਟ ਡੋਮੈਸਟਿਕ ਕਰਾਊਡ ਸੀ ਕਿ ਜੀ ਦੇਖੋ ਮੋਦੀ ਜੀ ਦਾ ਕਿੰਨਾ ਨਾਂ 70 ਸ਼ਹਿਰਾਂ ਦੇ ਵਿੱਚ ਪਿਛਲੇ 1 ਸਾਲ ਤੋਂ। ਔਰ ਉਹ ਜਿਹੜਾ ਰਾਈਟ ਟੂ ਇਨਫੋਰਮੇਸ਼ਨ ਦੇ ਥੱਲੇ ਕੋਈ ਪੁੱਛਦਾ ਤੇ ਈਵਨ ਉਹਦਾ ਅੰਕੜਾ ਵੀ ਨਹੀਂ ਦੇ ਰਿਹਾ ਵੀ ਕਿੰਨੇ ਅਰਬ ਰੁਪਈਆ ਭਾਰਤ ਦਾ ਖਰਚ ਕਰ ਦਿੱਤਾ। ਹਾਲਾਂ ਹਕੀਕਤ ਇਹ ਹੈ ਵੀ ਅੱਜ ਹੀ ਇਹ ਖਬਰ ਭਾਰਤ ਦੇ ਹਵਾਲੇ ਨਾਲ ਸੀ ਕਿ ਵੀ ਇਸ ਵੇਲੇ ਰੂਪੀ ਹੈਜ਼ ਆਲ ਟਾਈਮ ਲੋ ਆਫ 83.23 ਅਗੇਂਸਟ US ਡਾਲਰ। ਹੁਣ ਆਲਮੋਸਟ 83.5 ਰੁਪਏ ਦੇ ਉੱਤੇ ਪਹੁੰਚ ਗਿਆ ਇਹਨਾਂ ਦਾ $1 ਦੇ ਮੁਕਾਬਲੇ ਇਹਨਾਂ ਦੀ ਇਕਨੋਮੀ। ਹੁਣ ਤੁਸੀਂ ਇਸੇ ਨੂੰ ਹੀ ਅੰਦਾਜ਼ਾ ਲਾਓ ਕਿ 39 ਸਾਲ ਪਹਿਲਾਂ ਜਦੋਂ ਜੂਨ 84 ਦਾ ਹਮਲਾ ਕਰਦੇ ਨੇ, $1 ਅਮਰੀਕੀ ਜਿਹੜਾ ਹੈ ਉਹ ਭਾਰਤ ਦੇ 8 ਰੁਪਏ ਦੇ ਬਰਾਬਰ ਸੀ। ਹੁਣ ਜਿਹਨੂੰ ਬਹੁਤ ਤਰੱਕੀ ਔਰ ਬਹੁਤ ਵਾਰ ਲੋਕ ਵੀ ਉਸ ਪ੍ਰੋਪੇਗੈਂਡੇ ਨੂੰ ਯਕੀਨ ਕਰਦੇ ਨੇ, ਹੁਣ ਉਹ 8 ਤੋਂ 83 ਤੇ ਆਇਆ ਹੈ ਡਾਲਰ, ਤਾਂ ਉੱਥੇ ਹੀ ਜਿਹੜਾ ਮਜ਼ਬੂਤੀ ਦੇ ਨਾਲ ਖੜਾ। ਸੋ ਪ੍ਰੋਗਰੈਸ ਕਿਹੜੇ ਪਾਸਿਓਂ ਹੋ ਰਹੀ ਹੈ? ਜਿਸ ਚੀਨ ਦੇ ਨਾਲ ਮੁਕਾਬਲਾ ਕਰਦੇ ਸੀ ਕਿ ਜੀ 2025 'ਚ ਅਸੀਂ ਚੀਨ ਨੂੰ ਪਿੱਛੇ ਛੱਡ ਜਾਵਾਂਗੇ, 2050 'ਚ ਅਮਰੀਕਾ ਨੂੰ ਪਿੱਛੇ ਛੱਡ ਦਾਂਗੇ, ਛੱਡਿਆ ਤਾਂ ਸਹੀ ਚੀਨ ਨੂੰ ਪਿੱਛੇ ਨਿਆਣੇ ਜੰਮਣ ਦੇ ਮਾਮਲੇ 'ਚ। ਹੁਣ ਇੰਡੀਆ ਜਿਹੜਾ ਹੈ ਪਾਪੂਲੇਸ਼ਨ ਵਾਈਜ਼ ਉਹਨਾਂ ਤੋਂ, ਤੇ ਚੀਨ ਦੀ ਇਕਨੋਮੀ 20-21 ਟ੍ਰਿਲੀਅਨ ਡਾਲਰ ਹੈ, ਇਹਨਾਂ ਦੀ 2.5 ਜਾਂ 3 ਟ੍ਰਿਲੀਅਨ ਦੇ ਡਾਲਰ ਦੇ ਨੇੜੇ ਤੇੜੇ ਘੁੰਮ ਰਹੀ ਹੈ। ਕਹਿਣ ਨੂੰ ਭਾਵੇਂ 4 ਕਹੀ ਜਾਣੇ, ਪਰ 3 ਟ੍ਰਿਲੀਅਨ ਦੇ ਸੁਬਰਾਮਨੀਅਮ ਸਵਾਮੀ ਦੀ ਫਿਗਰ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜਾ ਈਵਨ ਇਹਦੇ ਚੋਂ ਇਹ ਆਪਣਾ ਬੱਲੇ ਕੱਢਣਾ ਚਾਹੁੰਦੇ ਸੀ, ਉਹ ਤਾਂ ਕੋਈ ਨਜ਼ਰ ਨਹੀਂ ਆਉਂਦਾ। ਔਰ ਇਹ ਈਵਨ ਦਾ ਹਿੰਦੂ ਜਿਹੜੀ ਪ੍ਰੋਮੀਨੈਂਟ ਅਖਬਾਰ ਹੈ ਤਮਿਲਨਾਡੂ ਦੀ, ਉਸ ਨੇ ਉਸ ਦਾ ਐਡੀਟੋਰੀਅਲ ਹੈ ਬਿਲਡਿੰਗ ਕੰਸੈਂਸਸ on the G20 summit in Delhi, India's presidency. The success of G20 summit hinges on a truce among fractious parties. ਉਹਨਾਂ ਦਾ ਇਹ ਹੈ ਕਿ ਵੀ ਇਹ ਜਿਸ ਕਿਸਮ ਦੀ ਫ੍ਰੈਕਸ਼ਨ ਇਹ ਸਾਰਾ ਹੋ ਗਿਆ, ਰਸ਼ੀਆ ਚਾਈਨਾ ਵੈਸੇ ਹੀ ਐਬਸੈਂਟ ਹੋ ਗਏ। ਔਰ ਇਹ ਜਿਹੜੀ 2 ਦਿਨਾਂ ਦੀ ਸਮਿਟ ਤੋਂ ਬਾਅਦ ਜਿਹੜੀ ਇੱਕ ਡੈਕਲੇਰੇਸ਼ਨ ਜਾਰੀ ਕੀਤੀ ਜਾਂਦੀ ਹੈ ਵੀ ਉਹਨਾਂ ਨੇ ਕਿਹਾ ਵੀ ਉਹਦੇ ਲਈ ਵੀ ਕੰਸੈਂਸਸ ਬਣਾਉਣੀ ਬਹੁਤ ਔਖੀ ਹੋਏਗੀ। ਔਰ ਇਹ ਹੋ ਸਕਦਾ ਹੈ ਕਿ ਜਸਟ ਸਿੰਪਲ ਸਟੇਟਮੈਂਟ ਦੇ ਨਾਲ ਹੀ ਗੱਲ ਮੁੱਕ ਜਾਏ, ਕਿਉਂਕਿ ਅਮਰੀਕਾ ਦੀ ਇਨਸਿਸਟੈਂਸ ਹੋਏਗੀ ਕਿ ਵੀ ਯੂਕਰੇਨ ਦਾ ਮੈਂਸ਼ਨ ਹੋਏ ਕਿ ਰਸ਼ੀਆ ਹਮਲਾਵਰ ਹੈ, ਇਸੇ ਤਰ੍ਹਾਂ ਬਾਕੀ ਮੁਲਕਾਂ ਦੇ ਕੰਸਰਨ ਹੋਣਗੇ। ਔਰ ਇਸ ਐਡੀਟੋਰੀਅਲ 'ਚ ਬਹੁਤ ਸਾਰਾ ਜਿਹੜੇ ਕਲਾਈਮੇਟ ਇਸ਼ੂ ਨੇ, ਦੂਜੇ ਨੇ ਐਨਵਾਇਰਨਮੈਂਟਲੀ ਜਿਹੜਾ ਹੈ ਉਹ ਕੌਣ ਕੀ ਮੰਨ ਰਿਹਾ, ਕਿਉਂਕਿ ਇਹਦੀ ਕਾਫੀ ਬਰੋਡਰ ਇਹਨਾਂ ਦਾ ਜਿਹੜਾ ਏਜੰਡਾ ਹੈ। ਲੇਕਿਨ ਇਹ ਸਾਰੇ ਦੇ ਚੱਲਦਿਆਂ ਯੂਕਰੇਨ ਕਨਫਲਿਕਟ ਦੇ ਉੱਤੇ ਵੀ ਇਸ ਦੀ ਕੰਸੈਂਸਸ ਬਣਨ ਦੇ ਚਾਂਸਸ ਘੱਟ ਨੇ। ਇਸੇ ਤਰ੍ਹਾਂ ਈਵਨ ਕਲਾਈਮੇਟ, ਕਾਰਬਨ ਲੈਵਲ ਕਿੱਥੇ ਕੀ ਹੈ, ਇਹ ਸਾਰੇ ਦੇ ਚੱਲਦਿਆਂ ਜਿਹੜਾ ਅਮਰੀਕਾ ਨੇ ਫਿਰ ਵੀ ਜਿਹਨੂੰ ਕਹਿੰਦੇ ਨੇ ਟੂ ਪ੍ਰੋਵਾਈਡ ਏ ਫਿਗ ਲੀਫ, ਇਹ ਐਕਸਪ੍ਰੈਸ਼ਨ ਹੈ ਕਿ ਇੱਕ ਨੰਗੇ ਬੰਦੇ ਨੂੰ ਉਹਦਾ ਨੰਗੇਜ਼ ਢੱਕਣ ਲਈ ਉਹ ਜੈਤੂਨ ਦਾ ਪੱਤਾ ਫਿਗ ਲੀਫ ਉਹਨੂੰ ਆਫਰ ਕਰਨਾ। ਹੁਣ US ਦੇ ਪ੍ਰੈਜ਼ੀਡੈਂਟ ਬਾਈਡਨ ਦੀ US ਕਮਿਟਡ ਟੂ ਐਨਸ਼ੋਰਿੰਗ ਇੰਡੀਆ ਹੋਸਟ ਸਕਸੈਸਫੁਲ G20 ਸਮਿਟ ਵਾਈਟ ਹਾਊਸ। ਹੁਣ ਇਹ ਜਿਹੜੀ ਇਸ ਵੇਲੇ ਸਾਰੀ ਡੈਸਪਰੇਸ਼ਨ ਚੱਲ ਰਹੀ ਹੈ, ਇਸ ਸਾਰੇ ਦੇ ਚੱਲਦੇ ਆ ਅਮਰੀਕਾ ਨੂੰ ਲੱਗਾ ਵੀ ਇਹ ਬਿਲਕੁਲ ਹੀ ਨਾ
ਕਿਤੇ ਹਾਰਟ ਅਟੈਕ ਹੀ ਨਾ ਹੋ ਜਾਏ ਇਹਨੂੰ। ਤੇ ਉਹਨਾਂ ਨੇ ਜਿਹੜੀ ਹੈ ਉਹ ਕੰਸੀਲੇਟਰੀ ਸਟੇਟਮੈਂਟ ਦਿੱਤੀ ਹੈ ਕਿ ਜੀ ਅਸੀਂ ਇਸ ਗੱਲ ਲਈ ਬਾਈਡਨ ਅੱਜ ਨਿਕਲ ਗਿਆ ਹੋਣਾ, ਉਹਨੇ ਜਾਣਾ ਸੀ, ਉਹਦੀ ਵਾਈਫ ਨੂੰ ਤਾਂ ਕੋਵਿਡ ਹੋ ਗਿਆ 19। ਹੁਣ 80 ਸਾਲਾਂ ਦਾ ਬਾਈਡਨ ਹੈ, ਚਲੋ ਠੀਕ ਠਾਕ ਆ ਜਾਏ ਉੱਥੋਂ, ਖਾਂਸੀ ਖੁੰਸੀ ਤੋਂ ਬਚ ਕੇ ਆਇਆ। ਤਾਂ ਦਿੱਲੀ ਦਾ ਇਸ ਵੇਲੇ ਪੋਲਿਊਸ਼ਨ ਲੈਵਲ ਦਾ ਮੋਸਟ ਜਿਹੜੀ ਹੈ ਪੋਲਿਊਟਡ ਸਿਟੀ ਇਨ ਦਾ ਵਰਲਡ। ਔਰ ਪਿਛਲੇ ਦਿਨਾਂ 'ਚ ਹੀ ਉਹਨਾਂ ਦੀ ਜਿਹੜੀ ਸ਼ਿਕਾਗੋ ਦੀ ਕਲਾਈਮੇਟ ਦੇ ਉੱਤੇ ਆਪਣੀ ਰਿਪੋਰਟ ਦੇਣ ਵਾਲੀ ਏਜੰਸੀ ਹੈ, ਉਹਨਾਂ ਨੇ ਕਿਹਾ ਸੀ ਵੀ ਕਿੰਨੇ 13 ਸਾਲ ਲਾਈਫ ਐਕਸਪੈਕਟੈਂਸੀ ਘੱਟ ਹੈ ਦਿੱਲੀ 'ਚ। ਔਰ ਇਹਦਾ ਸਾਨੂੰ ਫਿਕਰ ਹੈ, ਸਾਡਾ ਪ੍ਰੈਜ਼ੀਡੈਂਟ ਹੈ ਭਾਈ ਗਿਆ ਕਿਤੇ ਖਾਊ ਕਰਦਾ ਹੀ ਨਾ ਆਏ। ਤੇ ਲੇਕਿਨ ਉਹਨਾਂ ਨੇ ਉਹਦਾ ਇੰਡੀਆ ਦਾ ਹੌਸਲਾ ਦੇਣ ਲਈ ਇਹ ਜ਼ਰੂਰ ਕਿਹਾ ਕਿ ਜੀ ਅਸੀਂ ਕਮਿਟਡ ਹੈ ਜਿਹੜਾ ਇਸ ਦੀ ਜਿਹੜੀ ਹੈ ਸਕਸੈਸ ਦੇ ਲਈ। US is committed to ensuring that India hosts a successful G20 summit, the White House has said, ahead of President Joe Biden's departure for New Delhi to attend the global summit। ਔਰ ਉਹਨੇ ਜਿਹੜਾ ਪਹਿਲੇ ਦਿਨ ਜਦੋਂ 8 ਸਤੰਬਰ ਨੂੰ ਮੋਦੀ ਔਰ ਬਾਈਡਨ ਦੀ ਮੁਲਾਕਾਤ ਹੋਏਗੀ ਔਰ ਬਾਅਦ ਦੇ ਵਿੱਚ ਉਹ ਪਾਰਟਿਸਿਪੇਟ ਕਰੇਗਾ। ਔਰ ਵੀ ਕਮੈਂਡ ਪ੍ਰਾਈਮ ਮਿਨਿਸਟਰ ਮੋਦੀ ਫਾਰ ਹਿਜ਼ ਲੀਡਰਸ਼ਿਪ ਆਫ G20 ਦਿਸ ਈਅਰ ਐਂਡ ਵੀ ਆਰ ਕਮਿਟਡ ਟੂ ਹੈਲਪਿੰਗ ਐਨਸ਼ੋਰ ਦੈਟ ਇੰਡੀਆ, ਉਹੀ ਗੱਲ ਬਾਰ-ਬਾਰ ਰਿਪੀਟ ਕਰ ਰਹੇ ਨੇ। ਔਰ ਇਸ 'ਚੋਂ ਅਸੀਂ ਇਹੀ ਕੱਢ ਸਕਦੇ ਹਾਂ ਕਿ ਵੀ ਇਕੱਲਾ ਇਹੀ ਨਹੀਂ, ਹੁਣ ਇਹਨਾਂ ਨੂੰ ਲੱਗਦਾ ਹੈ ਕਿ ਵੀ ਇੰਡੀਆ ਨੂੰ ਕਿ ਨਿਰਾਸ਼ਾ ਨਿਕਲੇਗੀ। ਤੇ ਹੁਣ ਇਸ ਤੋਂ ਬਾਅਦ 26 ਜਨਵਰੀ ਆਉਣੀ ਹੈ ਤੇ ਇੰਡੀਆ ਨੇ ਇਨਵਾਈਟ ਕਰ ਲਿਆ ਕਿ ਜਿਹੜੇ ਕੁਆਡ ਦੇ ਲੀਡਰ ਨੇ, ਕੁਆਡ ਦੇ ਮੈਂਬਰ ਨੇ, ਕੁਆਡ ਦੇ ਵਿੱਚ ਅਮਰੀਕਾ ਹੈ, ਜਾਪਾਨ ਹੈ, ਆਸਟ੍ਰੇਲੀਆ ਹੈ, ਤਾਂ ਇੰਡੀਆ 4 ਤੇ ਇੰਡੀਆ 'ਚ ਤਾਂ ਹੋਣੀ ਹੈ ਪਰੇਡ ਰਿਪਬਲਿਕ ਡੇ। ਇੰਡੀਆ ਕੀਨ ਔਨ ਹੈਵਿੰਗ ਕੁਆਡ ਲੀਡਰਸ ਐਜ਼ ਚੀਫ ਗੈਸਟ ਫॉर 2024 ਰਿਪਬਲਿਕ ਡੇ ਪੈਰੇਡ। ਉਹਨਾਂ ਨੇ ਕਿਹਾ ਜੀ ਚਲੋ ਹੁਣ ਇੱਥੇ ਤਾਂ ਭਾਵੇਂ ਕੁਝ ਬਣੇ ਜਾਂ ਨਾ ਬਣੇ, ਤੁਹਾਨੂੰ ਸਮੋਸੇ ਟਿੱਕੀਆਂ ਤੇ ਖਵਾ ਦਿਆਂਗੇ, ਲੇਕਿਨ ਤੁਸੀਂ ਆਓ ਸਾਡੇ 26 ਜਨਵਰੀ ਦੀ ਪਰੇਡ ਤੇ। ਕੁਆਡ ਦੇ ਸਾਰੇ ਕਿ ਅਮਰੀਕਾ ਦਾ ਪ੍ਰੈਜ਼ੀਡੈਂਟ ਵੀ ਆਏ, ਆਸਟ੍ਰੇਲੀਆ ਦਾ ਵੀ ਆਏ, ਜਾਪਾਨ ਦਾ ਵੀ ਆਇਆ। ਹਾਲਾਂ ਜਾਪਾਨ ਵਾਲਿਆਂ ਨੇ ਤਾਂ ਮਾਜ਼ਰਤ ਕਰ ਲਈ ਹੈ, ਉਹਨਾਂ ਨੇ ਕਿਹਾ ਕਿ ਜੀ ਇਹ ਤਾਂ ਸਾਡਾ ਜਨਵਰੀ 26 ਨੂੰ ਸਾਡਾ ਵੀ ਦਿਨ ਹੁੰਦਾ ਹੈ, ਕਿਉਂਕਿ ਆਸਟ੍ਰੇਲੀਆ ਡੇ ਜਿਹੜਾ ਜਨਵਰੀ 26 ਨੂੰ ਓਬਜ਼ਰਵ ਕੀਤਾ ਜਾਂਦਾ। ਹਾਲਾਂ ਬਾਈਡਨ ਹੁਣ ਜਾ ਕੇ ਜੇ ਠੀਕ ਠਾਕ ਆ ਗਿਆ ਤਾਂ ਬਹੁਤ ਚੰਗਾ ਹੈ, ਔਰ ਉਹਨੇ ਤਾਂ ਕੀ ਜਾਣਾ 26 ਜਨਵਰੀ ਨੂੰ, ਵਿਚਾਰਾ ਆਪ ਹੀ ਉਸ ਦਾ। ਲੇਕਿਨ ਇੱਕ ਪਾਸੇ ਇਹ ਨਿਕਲ ਰਿਹਾ ਜਲੂਸ ਇਹਨਾਂ ਦਾ, ਰਾਹੁਲ ਗਾਂਧੀ ਯੂਰਪ 'ਚ ਪਹੁੰਚਿਆ ਹੋਇਆ। ਰਾਹੁਲ ਗਾਂਧੀ ਹੋਲਡ ਟਾਕਸ ਵਿਦ ਯੂਰਪੀਅਨ ਪਾਰਲੀਮੈਂਟ ਮੈਂਬਰਸ ਇਨ ਬ੍ਰਸਲਸ। ਹੁਣ ਬ੍ਰਸਲਸ ਦੇ ਹੁਣ ਯੂਰਪੀਅਨ ਪਾਰਲੀਮੈਂਟ ਨੇ ਮਨੀਪੁਰ ਦੇ ਇਸ਼ੂ ਦੇ ਉੱਤੇ ਰੈਜ਼ੋਲੂਸ਼ਨ ਪਾਸ ਕੀਤਾ ਹੋਇਆ। ਉਹ ਉੱਥੇ ਸਫਾਈਆਂ ਦਿੰਦਾ ਫਿਰ ਰਿਹਾ ਕਿ ਜੀ ਅਸੀਂ ਇਹਦੇ 'ਚ ਇਹ ਹੈ ਤੇ ਉਹ ਹੈ। ਲੇਕਿਨ ਇਹ ਆਪਣੇ ਆਪ 'ਚ ਦੱਸ ਰਿਹਾ ਕਿ ਹੁਣ ਕਿਉਂਕਿ ਜਿਹੜੇ G20 ਦੇ ਮੈਂਬਰ ਨੇ, 19 ਦੇ ਮੁਲਕ ਦਾ ਮੈਂਬਰ ਨੇ ਉਹਦੇ, ਇੱਕ ਯੂਰਪੀਅਨ ਯੂਨੀਅਨ ਜਿਹੜੀ ਹੈ ਉਹ ਵੀ ਐਜ਼ ਏ ਮੈਂਬਰ ਹੈ। ਜਦੋਂ ਅਸੀਂ ਯੂਰਪੀਅਨ ਯੂਨੀਅਨ ਕਹਿੰਦੇ ਹਾਂ, ਜਿੰਨੇ ਵੀ ਉਹਨਾਂ ਦੇ ਸ਼ਾਇਦ 32 ਕਿ 33 ਮੁਲਕ ਨੇ ਉਹਦੇ ਮੈਂਬਰ 'ਚ ਆ ਜਾਂਦੇ ਨੇ। ਸੋ ਇਹ ਮੁਲਕ ਜਿਹੜੇ ਨੇ ਉਹ ਆਲਮੋਸਟ 50 ਤੋਂ ਜ਼ਿਆਦਾ ਹੋ ਜਾਂਦੇ ਨੇ। ਇਸੇ ਤਰ੍ਹਾਂ ਹੁਣ ਇਹਨਾਂ ਨੇ, ਮੋਦੀ ਨੇ ਔਰ ਅਮਰੀਕਾ ਨੇ ਐਫਰਟ ਕਰਕੇ ਜਿਹੜਾ ਅਫਰੀਕਨ ਯੂਨੀਅਨ ਹੈ ਉਹਨੂੰ ਵੀ G20 ਦਾ ਜਿਹੜਾ ਹੈ ਉਹ ਇਸ ਜਿਹੜੀ ਦਿੱਲੀ 'ਚ ਸਮਿਟ ਹੋਣੀ ਆ ਉਹਦੇ 'ਚ ਮਤਾ ਮੂਵ ਕਰਨਗੇ ਵੀ ਉਹਨੂੰ ਮੈਂਬਰ ਬਣਾ ਲੈਣ। ਤੇ ਫਿਰ ਜੇ ਉਹ ਅਫਰੀਕਨ ਵਾਲੇ ਆ ਜਾਂਦੇ ਨੇ ਤਾਂ ਫਿਰ ਤਾਂ ਅੱਧੀ ਯੂਨਾਈਟਿਡ ਨੇਸ਼ਨਸ ਦੇ ਮੁਲਕਾਂ ਵਾਲਾ ਹੋ ਜਾਏਗਾ। ਪਰ ਇਸ ਸਾਰੇ ਦੇ ਚੱਲਦੇ ਆ ਜਿਹੜਾ ਉਹਦੇ 'ਚੋਂ ਇਹਨਾਂ ਦਾ ਡਿਜ਼ਾਇਰਡ ਕੁਝ ਕੱਢਣਾ ਸੀ, ਜਿਵੇਂ ਤੁਸੀਂ ਕਿਹਾ ਕਿ ਵੀ ਮੋਦੀ ਨੇ ਜਿਹੜਾ ਆਪਣਾ ਸੌਦਾ ਵੇਚਣਾ ਸੀ, ਸੈਲਫ ਪ੍ਰਮੋਸ਼ਨ, ਉਹਨੂੰ ਲੈ ਕੇ 2024 ਦੀਆਂ ਚੋਣਾਂ 'ਚ ਵੀ, ਔਰ ਦੂਜਾ ਉਹ ਬਹੁਤ ਸਾਰੀ ਫੂਕ ਨਿਕਲ ਗਈ ਹੈ। ਔਰ ਜੇ ਸਿੱਖ ਨੁਕਤਾ ਨਿਗਾਹ ਤੋਂ ਅਸੀਂ ਦੇਖੀਏ ਕਿ ਵੀ ਜਿਹੜਾ ਮਾਈਨੋਰਿਟੀਜ਼ ਨੇ ਆਪਣੀ ਆਵਾਜ਼ ਚੁੱਕਣ ਦੇ ਲਈ, ਜਿਹਦੇ 'ਚ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਿੱਲੀ ਦੇ ਪ੍ਰੈਸ ਕਲੱਬ ਦੇ ਵਿੱਚ ਕਾਨਫਰੰਸ ਰੱਖੀ ਹੋਈ ਸੀ, ਉਹ ਉਹਨਾਂ ਨੇ, ਕਿਉਂਕਿ ਉਸ ਪ੍ਰੈਸ ਕਲੱਬ ਦਾ ਇੰਚਾਰਜ ਸਪੀਕਰ ਹੁੰਦਾ ਇੰਡੀਅਨ ਪਾਰਲੀਮੈਂਟ ਦਾ, ਸੋ ਉਹਨਾਂ ਨੇ ਉਹ ਛੁੱਟੀਆਂ ਹੀ ਕਰਤੀਆਂ 4-5 ਦਿਨ ਕਿ ਵੀ ਜਾਓ। ਸੋ ਉਸ ਦੇ ਉੱਤੇ ਸਰ ਸਿਮਰਨਜੀਤ ਸਿੰਘ ਮਾਨ ਔਰ ਕੰਵਰਪਾਲ ਸਿੰਘ ਦਲ ਖਾਲਸਾ ਉਹਨਾਂ ਨੇ ਕਾਫੀ ਇਹਨੂੰ ਕੰਡੈਮ ਕੀਤਾ। ਉਹਨਾਂ ਨੇ ਕਿਹਾ ਕਿ ਵੀ ਇਹ ਕਿਹੋ ਜਿਹੀ ਜਮਹੂਰੀਅਤ ਹੈ ਜਿੱਥੇ ਕਿ ਅਸੀਂ ਆਪਣੀ ਗੱਲ ਵੀ ਨਹੀਂ ਕਹਿ ਸਕਦੇ। ਸੋ ਹੁਣ ਤਾਂ ਅਸੀਂ ਜਿਹੜਾ ਉਹ ਹਮਦਰਦੀ ਦੇ ਹੀ 4 ਲਫ਼ਜ਼ ਕਹਿ ਸਕਦੇ ਹਾਂ ਕਿ ਭਾਈ ਜਿਹੜਾ ਨਾਤੀ ਧੋਤੀ ਰਹਿ ਗਈ
ਤੇ ਨੱਕ ਤੇ ਮੱਖੀ ਬਹਿ ਗਈ। ਹੁਣ ਇਹੀ ਹੈ ਜਿਹੜਾ ਮੋਦੀ ਦੇ ਹਾਲ ਨੂੰ ਬਿਆਨਦਾ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਔਰ ਸਰ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।